अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਜ਼ਮੀ ਕਰੋ ਲੋ ਜੀ ਅੱਜ ਦੀ ਗੱਲ ਜਿਹੜੀ ਆ ਮੈਂ ਸ਼ੁਰੂ ਕਰਾਂਗਾ ਇੱਕ ਖਬਰ ਤੋਂ ਮੈਂ ਪੜ੍ਹ ਰਿਹਾ ਸੀ ਖਬਰ ਇੱਕ ਟਵਿੱਟਰ ਤੇ ਇੱਕ ਸਾਫੀ ਹੈ ਉਮਰ ਦਰਾਜ਼ ਗੋਂਦਲ ਉਹਨੇ ਆਪਣੇ ਟਵਿੱਟਰ ਤੇ ਕੁਝ ਸ਼ੇਅਰ ਕੀਤੀ ਤਾਂ ਉਹ ਉਰਦੂ ਚ ਸਾਰੀ ਲੇਕਿਨ ਮੈਂ ਪੰਜਾਬੀ ਵਿੱਚ ਤੁਹਾਨੂੰ ਦੱਸਦਾ ਕਿ ਐਕਚੁਅਲੀ ਹੈ ਕੀ ਉਹਦੇ ਚ ਖਬਰ ਹੈ ਜੀ ਕਿ ਇੱਕ ਡਾਕਟਰ ਬੜਾ ਪੜ੍ਹਿਆ ਲਿਖਿਆ ਆਪਣਾ ਉਹਦਾ ਅੱਖਾਂ ਦਾ ਆਈ ਸਪੈਸ਼ਲਿਸਟ ਆ ਆਪਣਾ ਉਹਦਾ ਕਲੀਨਿਕ ਆ ਸਾਰਾ ਉਹਦੇ 'ਚ ਖਾਤੂਨ ਗਈ ਆ ਔਰ ਖਾਤੂਨ ਜਾ ਕੇ ਉਹਨੂੰ ਕਿਹਾ ਕਿ ਵੀ ਮੇਰੀ ਅੱਖਾਂ ਦਾ ਜਿਹੜਾ ਨਾ ਉਹ ਇਲਾਜ ਕਰ ਨਜ਼ਰ ਆਣਾ ਜਿਹੜਾ ਨਾ ਉਹ ਠੀਕ ਨਹੀਂ ਮੇਰੀ ਹੋ ਰਹੀ ਤੇ ਉਹ ਕਹਿਣ ਲੱਗਾ ਕਿ ਭਈ ਆਪਰੇਸ਼ਨ ਹੋਊਗਾ ਤੇਰਾ ਬੀਬੀ ਤੇ ਉਹ ਕਹਿੰਦੀ ਚਲੋ ਠੀਕ ਕਰ ਹੁਣ ਆਪਰੇਸ਼ਨ ਤੋਂ ਪਹਿਲੇ ਉਹ ਡਾਕਟਰ ਨੇ ਉਹਨੂੰ ਦੱਸਿਆ ਕਿ ਬੀਬੀ ਇਹ ਆਪਰੇਸ਼ਨ ਹੋਣਾ ਆਪਰੇਸ਼ਨ ਦੇ ਫੌਰਨ ਬਾਅਦ ਤੇਰੀਆਂ ਅੱਖਾਂ ਨਹੀਂ ਠੀਕ ਹੋਣੀਆਂ ਇਹਨੂੰ ਟਾਈਮ ਲੱਗਣਾ ਠੀਕ ਆ ਕੁਝ ਹਫ਼ਤੇ ਜਾਂ ਮਹੀਨਾ ਦੱਸਿਆ ਹੋਵੇਗਾ ਉਹਨੇ ਕਿ ਵੀ ਇੰਨੇ ਤੋਂ ਬਾਅਦ ਤੈਨੂੰ ਆਹਿਸਤਾ ਆਹਿਸਤਾ ਕਰਕੇ ਆ ਤੈਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਆਹਿਸਤਾ ਆਹਿਸਤਾ ਕਰਕੇ ਤੇਰਾ ਜਿਹੜਾ ਨਾ ਬਿਲਕੁਲ ਠੀਕ ਹੋ ਜਾਏਗਾ ਕਹਿੰਦੀ ਠੀਕ ਉਹਨੇ ਦਸਤਖਤ ਵੀ ਕਰਵਾ ਲਿਆ ਦੇਖੋ ਕੋਈ ਜਿਹੜਾ ਹੁੰਦਾ ਵਾ ਫਾਰਮ ਵੀ ਆ ਇੰਨੇ ਤੇ ਟਾਈਮ ਲੱਗੇਗਾ ਆ ਸਾਰਾ ਪ੍ਰੋਸੀਜਰ ਆ ਇਦਾਂ ਹੋਊਗਾ ਆ ਸਾਰਾ ਸਿਸਟਮ ਆ ਹੈਪੀ ਉਹਨੇ ਖੁਸ਼ ਹੋ ਕੇ ਕਹਿੰਦੀ ਠੀਕ ਆ ਉਹਨੇ ਦਸਤਖਤ ਕਰ ਦਿੱਤੇ ਲੋ ਜੀ ਹੋ ਗਿਆ ਆਪਰੇਸ਼ਨ ਕਰ ਦਿੱਤਾ ਆਪਰੇਸ਼ਨ ਦੇ ਬਾਅਦ ਜਿਹੜੀ ਆ ਉਹ ਖਾਤੂਨ ਚਲੀ ਗਈ ਘਰ ਹੁਣ ਉਹ ਠੀਕ ਇੱਕ ਹਫ਼ਤੇ ਬਾਅਦ ਵਾਪਸ ਆਈ ਤੇ ਉਹਨੇ ਡਾਕਟਰ ਜਿਹੜਾ ਜਿਹਨੇ ਆਪਰੇਸ਼ਨ ਕੀਤਾ ਸੀ ਉਹਨੂੰ ਕੱਢੀਆਂ ਗਾਲਾਂ ਕਹਿੰਦਾ ਜੀ ਗਾਲੀ ਪ੍ਰੋਗਰਾਮ ਉਹਨੇ ਕਰ ਦਿੱਤਾ ਕਿ ਤੇਰੀ ਐਸੀ ਦੀ ਤੈਸੀ ਤੂੰ ਮੇਰੀ ਅੱਖਾਂ ਦਾ ਆਪਰੇਸ਼ਨ ਗਲਤ ਕੀਤਾ ਉਹ ਡਾਕਟਰ ਕਹਿਣ ਲੱਗਾ ਬੀਬੀ ਮੈਂ ਤੈਨੂੰ ਪਹਿਲੇ ਦੱਸਿਆ ਵੀ ਸੀਗਾ ਕਿ ਇਹ ਆਪਰੇਸ਼ਨ ਠੀਕ ਹੋਇਆ ਇੱਕਦਮ ਵਾਪਸ ਨਹੀਂ ਆਣੀ ਨਜ਼ਰ ਇਹ ਟਾਈਮ लगना वा कुछ हफ्तियां के बाद तू देखेंगी आहिस्ता आहिस्ता ये बेहतर हो जाएगा सिस्टम ते कहन लगी नहीं मैनू पता तू मेरी अखां दा ऑपरेशन ही खराब किया तेन मैं चुकवा देंगी तेन मैं यूं करा देंगी वो करा देंगी मेरे बड़े ताल्लुकात ने और लाजमी गल ताल्लुकात होने आके तड़ियां तुड़ियां ला रही है डॉक्टर खैर जरा कहन लगा कि माफी करो ताड़ी मेहरबानी थोड़ा सब्र करो आ ठीक ऑपरेशन किया ਉਹ ਕਹਿੰਦੀ ਨਹੀਂ ਉਹ ਖੈਰ ਗਾਲਾਂ ਮਾਲਾਂ ਕੱਢਦੇ ਹੀ ਹੋਈ ਉਹ ਨਿਕਲ ਗਈ ਉੱਥੋਂ ਕਲੀਨਿਕ ਉਹ ਹੁਣ ਜਨਾਬ ਸੀਗੀ ਸਹੇਲੀ ਮਾਈ ਦੀ ਨਹੀਂ ਮਾਈ ਦੀਆਂ ਸਹੇਲੀਆਂ ਦੂਜੀਆਂ ਹਾਂ ਇਹ ਸਹੇਲੀ ਸੀ ਕਿਸੇ ਐਸਪੀ ਦੀ ਕੋਈ ਖਾਤੂਨ ਹੋਰ ਐਸਪੀ ਆ ਪੁਲਿਸ ਦੇ ਵਿੱਚ ਠੀਕ ਆ ਹੁਣ ਉਹਦੀ ਸਹੇਲੀ ਹੈ ਉਹਨੇ ਜਨਾਬ ਜਾ ਕੇ ਉਹਨੂੰ ਕਿਹਾ ਕਿ ਦੇਖ ਮੇਰੇ ਨਾਲ ਇਦਾਂ ਹੋਈ ਤਾਂ ਆ ਜਿਹੜਾ ਨਾ ਇਹਨੂੰ ਬੁਲਾ ਕੇ ਤੇ ਇਹਨੂੰ ਧਰ ਦਿਓ ਤੇ ਉਹੀ ਹੋਇਆ ਜੋ ਕਹਿੰਦਾ ਪਾਕਿਸਤਾਨ 'ਚ ਹੁੰਦਾ ਵਾ ਉਹਨੇ ਜਨਾਬ ਪੁਲਿਸ ਵਾਲੇ ਭੇਜੇ ਉਹਦੇ ਕੋਲ ਡਾਕਟਰ ਕੋਲ ਉਹਨੇ ਕਿਹਾ ਕਿ ਵੀ ਆ ਜਾ ਮੇਰੇ ਬਾਲਮਾ ਤੇਰਾ ਇੰਤਜ਼ਾਰ ਹੈ ਉਹ ਜਿਹੜਾ ਡਰ ਗਿਆ ਵਿਚਾਰਾ ਸ਼ਰੀਫ ਆਦਮੀ ਡਾਕਟਰ ਵਿਚਾਰਾ ਉਹ ਡਰ ਗਿਆ ਉਹ ਚਲਾ ਗਿਆ ਜਨਾਬ ਉਹਦੇ ਕੋਲ ਤੇ ਉਹ ਕਹਿਣ ਲੱਗੀ ਕਿ ਦੇਖ ਤੂੰ ਪੜ੍ਹਿਆ ਲਿਖਿਆ ਆਦਮੀ ਆ ਹਾਂ ਤੇਰੇ ਨਾਲ ਅਗਰ ਮੈਂ ਚਾਹਾਂ ਨਾ ਤੇ ਮੈਂ ਹੇਠਲੀ ਉਤਲੀ ਹੇਠ ਕਰਕੇ ਰੱਖ ਦਿਆਂ ਤੇਰੀ ਐਸੀ ਦੀ ਤੈਸੀ ਪੱਟ ਕੇ ਰੱਖ ਦਿਆਂ ਤੈਨੂੰ ਜ਼ਮਾਨਤ ਨਾ ਮਿਲੇ ਹਾਂ ਉਹ ਕਹਿਣ ਲੱਗਾ ਮੇਰੀ ਮੰਨੋ ਮੈਂ ਆਪਰੇਸ਼ਨ ਬਿਲਕੁਲ ਠੀਕ ਕੀਤਾ ਸਾਰਾ ਪ੍ਰੋਸੀਜਰ ਆ ਉਹਨੇ ਦਸਤਖਤ ਕੀਤੇ ਆ ਸਾਰਾ ਦੇਖੋ ਉਹ ਕਹਿੰਦੀ ਨਹੀਂ ਜਦ ਮਰੀਜ਼ ਹੀ ਮੁਤਮਨ ਨਹੀਂਗਾ ਤੇ ਬਈ ਫੇਰ ਕਾਹਦਾ ਆਪਰੇਸ਼ਨ ਕੋਈ ਨਹੀਂ ਠੀਕ ਹੋਇਆ ਤੇ ਉਹ ਕਹਿੰਦੀ ਆ ਤੇਰਾ ਜਿਹੜਾ ਕਲੀਨਿਕ ਆ ਉਹ ਆਪਣਾ ਜੇ ਤੇਰਾ ਆਪਣਾ ਨਾ ਹੁੰਦਾ ਤੇ ਮੈਂ ਵੀ ਬੰਦ ਕਰ ਦਿੰਦੀ ਬਈ ਅੰਦਾਜ਼ਾ ਕਰੋ ਕਿ ਐਸਪੀ ਆ ਉਹ ਇੰਨਾ ਮੇਰਾ ਮਤਲਬ ਉਹ ਅਥਾਰਟੀ ਆਪਣੀ ਯੂਜ਼ ਕਰ ਰਹੀ ਆ ਗਲਤ ਤਰੀਕੇ ਨਾਲ ਇੱਕ ਬੰਦੇ ਨੂੰ ਡਰਾ ਰਹੀ ਆ ਪੜ੍ਹਿਆ ਲਿਖਿਆ ਬੰਦਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਡਾਕਟਰ ਆਈ ਹੁਣ ਉਹ ਕਹਿੰਦੇ ਬੰਦ ਕਰ ਦਿਆਂਗੇ ਇਹ ਕਰ ਦੇਂਗੇ ਉਹ ਕਰ ਦੇਂਗੇ ਤੂੰ ਇਦਾਂ ਕਰ ਉਹ ਜਿਹੜੇ ਆਪਰੇਸ਼ਨ ਦੇ ਪੈਸੇ ਆ ਨਾ ਉਹ ਉਹਨੂੰ ਵਾਪਸ ਕਰ ਦੇ ਹਾਂ ਉਹ ਡਾਕਟਰ ਹੁਣ ਕਹਿੰਦਾ ਮਰਤਾ ਕਿਆ ਨਾ ਕਰਦਾ ਉਹ ਕਹਿਣ ਲੱਗਾ ਕਿ ਯਾਰ ਆ ਜਾਨ ਛੁਡਾਓ ਪੈਸੇ ਉਹ 1.5 ਲੱਖ ਰੁਪਈਆ ਸੀਗਾ ਉਹਨੇ ਉਹ 1.5 ਲੱਖ ਰੁਪਈਆ ਜਿਹੜਾ ਲਿਆ ਕੇ ਉਹਨੂੰ ਦਿੱਤਾ ਕਿ ਲੋ ਫੜੋ ਆ ਮੇਰੀ ਜਾਨ ਛੱਡੋ ਤੁਹਾਡੀ ਮਿਹਰਬਾਨੀ ਹੈ ਆਪਰੇਸ਼ਨ ਫਿਰ ਵੀ ਠੀਕ ਹੋਇਆ ਆ ਪੈਸੇ ਤੁਸੀਂ ਆਪਣੇ ਵਾਪਸ ਲੈ ਲਓ ਪੈਸੇ ਵਾਪਸ ਦਿੱਤੇ ਉਹ ਐਸਪੀ ਨੇ ਉਹਨੂੰ ਫਿਰ ਬੁਲਾ ਲਿਆ ਉਹ ਕਹਿੰਦਾ ਵੀ ਪੈਸੇ ਮੈਂ ਵਾਪਸ ਦੇਤੇ ਹੁਣ ਮੈਨੂੰ ਕਾਹਤੇ ਬੁਲਾ ਲਿਆ ਤੇ ਉਹ ਕਹਿਣ ਲੱਗੀ ਕਿ ਹੁਣ ਪੈਸਿਆਂ ਦੀ ਗੱਲ ਨਹੀਂ ਉਹ ਤੇ ਤੂੰ ਵਾਪਸ ਕਰ ਦਿੱਤੇ ਜਿਹੜੇ ਤੂੰ ਲਏ ਸੀਗੇ ਲੇਕਿਨ ਹੁਣ ਜਿਹੜੀ ਆ ਨਾ ਉਹ ਔਰਤ ਉਹਦੀ ਸਹੇਲੀ ਐਸਪੀ ਦੀ ਉਹ ਕਹਿ ਰਹੀ ਆ ਕਿ ਬਈ ਮੈਂ ਹੁਣ ਆਪਣਾ ਇਲਾਜ ਕਰਾਉਣਾ ਵਾ ਇੰਗਲੈਂਡ ਤੋਂ ਹਾਂ ਤੇ ਇੰਗਲੈਂਡ ਜਾ ਕੇ ਉੱਥੇ ਜਿਹੜਾ ਨਾ ਉਹ ਮੈਂ ਆਪਣਾ ਜਿਹੜਾ ਨਾ ਟੈਸਟ ਬੁੱਕ ਕਰਾਏ ਸਾਰਾ ਕੁਝ ਤੇ ਉਹ ਆਉਣ ਜਾਣ ਦਾ ਖਰਚਾ ਤੇ ਉੱਥੇ ਹਸਪੀਟਲ ਦੇ ਇਲਾਜ ਦਾ ਖਰਚਾ ਉਹ ਵੀ ਤੂੰ ਦੇ ਯਾਰ ਕੀ ਹੋਈ ਜਾ ਰਹੀ ਕਿ ਆ ਰਿਐਲਿਟੀ ਆ ਯਕੀਨ ਕਰੋ ਇਹ ਰਿਐਲਿਟੀ ਆ ਸਾਰਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ
ਤਾਂ ਉਹ ਜਿਹੜਾ ਨਾ ਜਨਾਬ ਉਹ ਫਿਰ ਉਹੀ ਕਿ ਮਰਤਾ ਕਿਆ ਨਾ ਉਹ ਕਹਿੰਦੀ ਕਿ ਤੂੰ ਨਾ ਕਰੇਗਾ ਤੇ ਮੈਂ ਤੇਰਾ ਕਲੀਨਿਕ ਹਰ ਚੀਜ਼ ਬੰਦ ਤੈਨੂੰ ਅੰਦਰ ਤੁੰਦਿਆਂਗੀ 4 ਕੇਸ ਤੇਰੇ ਤੇ ਪਾ ਕੇ ਅਦਾਲਤ ਸਾਨੂੰ ਪਤਾ ਹੀ ਹੈ ਕਿਹੋ ਜਿਹੀਆਂ ਤੇ ਮੁੜ ਕੇ ਜ਼ਮਾਨਤਾਂ ਲੱਭਦਾ ਫਿਰੇਗਾ ਤੂੰ ਤੇਰਾ ਬੇੜਾ ਕਰੇਗਾ ਉਹ ਜਨਾਬ ਕੋਈ ਉਹਨੇ ਕਹਿੰਦਾ ਕਿ 14 ਲੱਖ ਰੁਪਈਆ ਨੇ ਦਿੱਤਾ ਉਹਨੂੰ ਨਾਲ ਉਹਨੂੰ ਟਿਕਟ ਦਿੱਤੀ ਰਿਟਰਨ ਟਿਕਟ ਇੰਗਲੈਂਡ ਦੀ ਕਰਵਾ ਕੇ ਦਿੱਤੀ ਉੱਥੇ ਦਾ ਜਿਹੜਾ ਖਰਚਾ ਸੀ ਉਹ ਚੁੱਕਿਆ ਤੇ ਉਹ ਕਰਾ ਕੇ ਜਨਾਬ ਉਹਦੀ ਜਾਨ ਛੁੱਟੀ ਤਾਂ ਆਹ ਕਹਿੰਦਾ ਕਿ ਜੀ ਖਬਰ ਜਿਹੜੀ ਕਿਤੇ ਉਹ ਕਿਸੇ ਹੋਰ ਸਾਫੀ ਦਾ ਦੱਸ ਰਿਹਾ ਕਿ ਵੀ ਉਹਨੇ ਆ ਖਬਰ ਜਿਹੜੀ ਆ ਛਪੀ ਵੀ ਅਖਬਾਰ ਅੰਦਾਜ਼ਾ ਕਰੋ ਆ ਹੋ ਰਿਹਾ ਤੁਹਾਡੇ ਮੁਲਕ ਦੇ ਵਿੱਚ ਕਿ ਇੱਕ ਐਸਪੀ ਲੈਵਲ ਦੀ ਖਾਤੂਨ ਜਿਹੜੀ ਆ ਉਹ ਕਰਪਸ਼ਨ ਦਾ ਮੰਬਾ ਵਾ ਅੰਦਾਜ਼ਾ ਕਰੋ ਕਿੱਦਾਂ ਪੈਸੇ ਉਹਨੇ ਹਟਿਆਏ ਉਹਦੇ ਕੋਲ ਉਹ ਡਾਕਟਰ ਕਹੀ ਜਾਂਦਾ ਕਿ ਮੈਂ ਭਾਈ ਆਪਰੇਸ਼ਨ ਠੀਕ ਕੀਤਾ ਵਾ ਹੁਣ ਇਦਾਂ ਦੇ ਲੋਕ ਤੁਸੀਂ ਕਹਿ ਲਓ ਕਿ ਪਾਕਿਸਤਾਨ ਤੋਂ ਉਹ ਨੱਠਣ ਨਾ ਤੇ ਕਿੱਥੇ ਜਾਣ ਹੁਣ ਉਹਨੂੰ ਮੌਕਾ ਮਿਲੇ ਉਹ ਯਕੀਨ ਕਰੋ 2 ਮਿੰਟ ਨਾ ਲਾਵੇ ਬਲਕਿ ਨਹੀਂ ਲਾਏਗਾ ਹੁਣ ਤੁਸੀਂ ਅੰਨ ਕਰੀਬ ਅਗਰ ਉਹਨੂੰ ਫਾਲੋ ਕੀਤਾ ਜਾਏ ਉਹਨੂੰ ਤੇ ਤੁਸੀਂ ਦੇਖੋਗੇ ਮਹੀਨੇ 2 ਮਹੀਨੇ 'ਚ ਉਹਨੇ ਸਾਰਾ ਕੁਝ ਵੇਚ ਵੱਟ ਕੇ ਤੇ ਉਹਨੇ ਨਿਕਲ ਜਾਣਾ ਬਾਹਰ ਹੁਣ ਕਹਿੰਦਾ ਮੈਂ ਲਾਹਨਤ ਭੇਜਦਾ ਯਾਰ ਇਹੋ ਜਿਹੇ ਮੁਲਕ ਤੇ ਕਿ ਬਈ ਆ ਜਿੱਥੇ ਰੂਲ ਆਫ ਲਾਅ ਹੀ ਹੈ ਨਹੀਂਗਾ ਜਿਹਦੇ ਕੋਲ ਡੰਡਾ ਵਾ ਉਹ ਆ ਕੇ ਜਨਾਬ ਮੈਨੂੰ ਚੱਲ ਰਿਹਾ ਵਾ ਕੌਣ ਰਹੇਗਾ ਪਾਕਿਸਤਾਨ ਦੇ ਵਿੱਚ ਉਹ ਵੀ ਨਿਕਲ ਜਾਏਗਾ ਤੇ ਉਹ ਫਿਰ ਆਪਣਾ ਜਿਹੜਾ ਫੀਲਡ ਮਾਰਸ਼ਲ ਸਾਹਿਬ ਨੇ ਉਹ ਕਹਿੰਦੇ ਆ ਕਿ ਜੀ ਆ ਬ੍ਰੇਨ ਡਰੇਨ ਨਹੀਂ ਆ ਬ੍ਰੇਨ ਗੇਨ ਹੋ ਰਿਹਾ ਆ ਕਾਹਦਾ ਗਿਆ ਉਹ ਦੇਖੋ ਤੁਸੀਂ ਕੀ ਹੋ ਰਿਹਾ ਉੱਥੇ ਔਰ ਕੋਈ ਉਹ ਪਰਵਾਹ ਨਹੀਂ ਮਾਈ ਦੇਖੋ ਇੱਕ ਐਸਪੀ ਲੈਵਲ ਦੀ ਜਿਹੜੀ ਆ ਉਹਦੇ ਕੋਲ ਇੰਨੀ ਪਾਵਰ ਆ ਹਾਂਜੀ ਕਿ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਇੱਕ ਚੰਗੇ ਭਲੇ ਡਾਕਟਰ ਨੂੰ ਉਹਨੇ ਉਡਾ ਕੇ ਰੱਖ ਦਿੱਤਾ ਉਹਦੇ ਕੋਲ ਪੈਸੇ ਜਿਹੜੇ ਹੈਂਠਲੇ ਠੀਕ ਹੈ ਤੇ ਜਿਹਦੇ ਕੋਲ ਜ਼ਿਆਦਾ ਪਾਵਰ ਹਾਂ ਉਹ ਕੀ ਕਰਦਾ ਹੋਣਾ ਅੰਦਾਜ਼ਾ ਕਰੋ ਉਹ ਜਿਹਦੇ ਕੋਲ ਸਾਰਾ ਮੁਲਕ ਦੀ ਪਾਵਰ ਹੈ ਜਿਹਦੇ ਕੋਲ ਡੰਡਾ ਜਿਹੜਾ ਬੰਦੂਕ ਦੇ ਜ਼ੋਰ ਤੇ ਬੈਠਾ ਉਹ ਕੀ ਕਰਦਾ ਹੋਣਾ ਤੁਸੀਂ ਅੰਦਾਜ਼ਾ ਕਰ ਲਓ ਤਾਂ ਹੀ ਤਾਂ ਦੇਖੋ ਨਾ ਮੁਲਕ ਦਾ ਕੀ ਹਾਲ ਹੋਇਆ ਪਿਆ ਵਾ ਅਦਾਲਤਾਂ ਤੱਕ ਉਹਨੇ ਰੋਂਦ ਦਿੱਤੀਆਂ ਫੜ ਕੇ ਹਰ ਇਹ ਪ੍ਰੋਬਲਮ ਹੁੰਦਾ ਕਿ ਉਹ ਉਤਲੇ ਲੈਵਲ ਤੇ ਬੈਠਾ ਆਪਣੀ ਦੇਖ ਰਿਹਾ ਕਿ ਯਾਰ ਮੇਰੇ ਮੁਤਾਬਕ ਜਿਹੜੀ ਅਦਾਲਤਾਂ ਨੂੰ ਚੱਲਣਾ ਚਾਹੀਦਾ ਮੈਂ ਜਿਹੜੇ ਵੱਡੇ ਵੱਡੇ ਫੈਸਲੇ ਕਰਨੇ ਆ ਉਹਦੇ ਮੁਤਾਬਕ ਜਿਹੜੇ ਟੱਟੂ ਜੱਜ ਇੱਥੇ ਬਿਠਾਓ ਉਹ ਫੈਸਲੇ ਕਰਨ ਲਾਅ ਐਂਡ ਆਰਡਰ ਸਾਰਾ ਕੁਝ ਕਾਨੂੰਨ ਆਇਨ ਸਭ ਖਤਮ ਕਰ ਦਿਓ ਹਾਂ ਜੋ ਮੈਂ ਕਹਾਂ ਉਹ ਹੋਵੇ ਉਹ ਆਪਣਾ ਤੇ ਹੋਵੇ ਲੇਕਿਨ ਥੱਲੇ ਜਿਹੜੀ ਬੇਗੈਰਤੀ ਫਿਰਦੀ ਹੈ ਇਦਾਂ ਦੀ ਦੇਖੋ ਕਿ ਛੋਟੇ ਛੋਟੇ ਅਫਸਰ ਜਿਹੜੇ ਆ ਉਹ ਬਗੈਰਤੀਆਂ ਕਰਨੇ ਸ਼ੁਰੂ ਕਰ ਦਿੰਦੇ ਔਰ ਆ ਬੇਸ਼ੁਮਾਰ ਕੇਸਿਸ ਆ ਇਹ ਇੱਕ ਨਹੀਂ ਇੱਕ ਤਾਂ ਚਲੋ ਰਿਪੋਰਟ ਹੋ ਗਿਆ ਨਾ ਬੇਸ਼ੁਮਾਰ ਐਸੇ ਲੋਕ ਆ ਜਿਹੜੇ ਕਿ ਦੱਸਦੇ ਹੀ ਨਹੀਂ ਗਏ ਕਿ ਸਾਡੇ ਨਾਲ ਹੋਇਆ ਕੀ ਆ ਆਹ ਬੇਗੈਰਤੀ ਆਹ ਬੇਸ਼ਰਮੀ ਜਿਹੜੀ ਹੈ ਨਾ ਉਹ ਹੋ ਰਹੀ ਆ ਤੇ ਕੋਈ ਪੁੱਛਣ ਵਾਲਾ ਨਹੀਂ ਇੱਥੇ ਉਹ ਮਾਈ ਬਿਠਾਈ ਹੋਈ ਆ ਉੱਤੇ ਲਿਆ ਕੇ ਉਹਦੀਆਂ ਸਹੇਲੀਆਂ ਬਿਠਾਈਆਂ ਹੋਈਆਂ ਉਹ ਆਪਣੀਆਂ ਟਿਕਟੌਕ ਦੇ ਵਿੱਚ ਮਗਨ ਆ ਉਹ ਟਿਕਟੌਕ ਬਣਾ ਰਹੀਆਂ ਉਹ ਜਨਾਬ ਮਾਈ ਦੀਆਂ ਤਾਰੀਫਾਂ ਹੋ ਰਹੀਆਂ ਕਿ ਲੋ ਜੀ ਮਾਈ ਨੇ ਪਤਾ ਨਹੀਂ ਕੀ ਇੱਥੇ ਦੁੱਧ ਸ਼ਹਿਦ ਨਹਿਰ ਦੀਆਂ ਨਹਿਰਾਂ ਬਹਾ ਦਿੱਤੀਆਂ ਤੇ ਜਨਾਬ ਇਹਨੂੰ ਪੈਰਿਸ ਬਣਾ ਦਿੱਤਾ ਤੇ ਚਾਚੇ ਦਾ ਖਾਬ ਸੀ ਤੇ ਮਾਈ ਨੇ ਪੂਰਾ ਕਰਤਾ ਇੰਨਾ ਤੇ ਕਿਸੇ ਮਰਦ ਨੇ ਨਹੀਂ ਕੀਤਾ ਆਪ ਹੀ ਕਹਿ ਰਹੀ ਆਪਣੇ ਮੂੰਹ ਕਿ ਵੀ ਇੰਨਾ ਕਿਸੇ ਮਰਦ ਵਜ਼ੀਰੇ ਆਲਾ ਨੇ ਨਹੀਂ ਕੀਤਾ ਪੰਜਾਬ 'ਚ ਅੱਜ ਤੱਕ ਜਿੰਨਾ ਮੈਂ ਕਰ ਦਿੱਤਾ ਇੱਕ ਵਾਰ ਆਹ ਕਰ ਦਿੱਤਾ ਆਹ ਸੂਰਤ ਹਾਲ ਹੋਈ ਪਈ ਹੈ ਕਰਪਸ਼ਨ ਨਾਲ ਲੁੱਥੜੀ ਹੋਈ ਹਕੂਮਤ ਵੀ 47 ਦੀ ਬੇੜਾ ਇਹਨਾਂ ਦਾ ਗਰਕ ਹੋਏ ਤਾਂ ਕੌਣ ਰਹੂਗਾ ਇਸ ਮੁਲਕ ਤਾਂ ਹੀ ਲਾਈਨਾਂ ਲੱਗੀਆਂ ਹੋਈਆਂ ਨਾ ਲੋਕੀ ਜਾ ਰਹੇ ਆ ਧੜ ਬਾਹਰ ਜਾ ਰਹੇ ਉਹਨੇ ਰੋਕੀ ਜਾ ਰਹੇ ਔਰ ਅਜੀਬੋ ਗਰੀਬ ਕਿਸਮ ਦਾ ਉੱਥੇ ਵੀਡੀਓ ਆ ਰਹੀਆਂ 에ਅਰਪੋਰਟ ਤੋਂ ਕਿ ਬਈ ਉਹ ਵਿਚਾਰੇ ਲੋਕ ਉਮਰਾ ਕਰਨ ਜਾ ਰਹੇ ਫੈਮਿਲੀ ਉਹਨਾਂ ਨੂੰ ਆਫਲੋਡ ਕਰ ਦਿੱਤਾ ਬਈ ਆ ਬੇਅਰਤੀ ਬੇਸ਼ਰਮੀ ਆ ਮੁਲਕ ਦਾ ਦੇਖੋ ਕੀ ਹਾਲ ਕਰਕੇ ਰੱਖ ਦਿੱਤਾ ਤੇ ਉਤੋਂ ਅੰਦਰ ਇਹਨਾਂ ਦੀ ਲੜਾਈ ਚੱਲੀ ਜਾ ਰਹੀ ਆ ਹਾਂ ਉਹ ਕੀ ਹੋ ਰਿਹਾ ਉਹ ਲੱਗਦਾ ਕਿ ਉਹ ਤੁਹਾਨੂੰ ਵੀ ਪਤਾ ਕਿ ਮੁੰਨਾ ਜੱਦੀ ਦਾ ਜਿਹੜਾ ਉਹਨੇ ਜਿਹੜਾ ਨਾ ਉਹ ਇੱਕ ਅਕਾਊਂਟ ਆ ਟਵਿੱਟਰ ਤੇ ਹਾਂ ਉਹ ਆਮਰ ਸੁਲੰਗੀ ਨਾਮ ਦਾ ਤੇ ਉਹਨੇ ਕੀ ਕਿਹਾ ਉਹਨੇ ਕੋਈ ਗੱਲਬਾਤ ਕੀਤੀ ਉਹ ਅਫਸਾਰ ਆਲਮ ਦਾ ਤੁਹਾਨੂੰ ਪਤਾ ਉਹਨੇ ਜਿਹੜਾ ਨਾ ਉਹ ਕਿਹਾ ਕਿ ਬਈ ਆ ਜਿਹੜਾ ਡੀਜੀ ਸੀ ਆ ਆਪਣਾ ਫੈਸਲ ਨਸੀਰ ਜਿਹੜਾ ਇਹ ਲੱਗ ਰਿਹਾ ਕਿ ਆਇੰਦਾ ਦਾ ਜਿਹੜਾ ਨਾ ਡੀਜੀ ISI ਬਣਨ ਦੇ ਚੱਕਰ 'ਚ ਹੋ ਸਕਦਾ ਵਾ ਕਿਉਂਕਿ ਇਹ ਨਜ਼ਰ ਆ ਰਿਹਾ ਇਹ ਹੁਣ ਉਸ ਅਕਾਊਂਟ ਨੇ ਉਹਨੂੰ ਜਿਹੜਾ ਨਾ ਕੋ ਟਵੀਟ ਕਰਕੇ ਆਪਣਾ ਅਫਸਾਰ ਆਲਮ ਨੂੰ ਉਹਨੇ ਕਿਹਾ ਕਿ ਬਈ ਆ ਤੂੰ ਜਿਹੜਾ ਨਾ ਐਂ ਫਜ਼ੂਲ ਗੱਲਾਂ ਕਰ ਰਿਹਾ ਇੱਦਾਂ ਦੀ ਕੋਈ ਗੱਲ ਨਹੀਂ ਮਤਲਬ ਮੈਂ ਜਿਹੜਾ ਨਾ ਉਹ ਆਪਣਾ ਜਿਹੜੀ ਮੇਰੀ ਸਿਸਟਮ ਆ ਉਹ ਠੀਕ ਮੈਨੂੰ ਹਜੇ ਇਹੋ ਜਿਹੀ ਕੋਈ ਲੋੜ ਨਹੀਂ ਜਿਹੜੀ ਤੂੰ ਗੱਲ ਇੱਦਾਂ ਦੀ ਕੋਈ ਗੱਲ ਕੀਤੀ ਉਹਨੇ ਮਤਲਬ ਉਹਨੇ ਜ਼ਾਹਰ ਇਹ ਕੀਤਾ ਕਿ ਮੈਂ ਹੀ ਹਾਂ ਕਿ ਉਹ ਫੈਸਲ ਨਸੀਰ ਜਿਹੜਾ ਉਹ ਡੱਟੀ ਹੈਰੀ ਹਾਂ ਉਹ ਨੰਗਾ ਕਰਨ ਵਾਲਾ ਉਹ ਕਹਿੰਦਾ ਮੈਂ ਹੀ ਉਹ ਨੰਗਾ ਮੇਰਾ ਮਤਲਬ ਹੈ ਕਿ ਨੰਗਾ ਕਰਨ ਵਾਲਾ ਤੇ ਤੂੰ ਬੜੀ ਗਲਤ ਗੱਲ ਕੀਤੀ ਹੈ ਉਹ ਫਿਰ ਟਵਿੱਟਰ ਤੇ ਖੱਪ
ਕਿ ਬਈ ਆਹ ਕੀ ਆ ਅਕਾਊਂਟ ਜਿਹੜਾ ਨਾ ਪਹਿਲੇ ਲੋਕਾਂ ਨੂੰ ਸ਼ੱਕ ਸੀਗਾ ਕਿ ਬਈ ਇਹ ਇਸਤੇਮਾਲ ਉਹ ਡੀਜੀਸੀ ਇਸਤੇਮਾਲ ਕਰ। ਹਾਲਾਂਕਿ ਹੈਰਾਨਗੀ ਵਾਲੀ ਗੱਲ ਹੈ ਕਿ ਡੀਜੀਸੀ ਇੱਕ ਜਿਹੜਾ ਆਪਣਾ ਫੈਸਲ ਨਸੀਰ ਆ, ਬਈ ਉਹਨੂੰ ਇੰਨਾ ਟਾਈਮ ਹੈ ਉਹਦੇ ਕੋਲ ਕਿ ਉਹ ਇੱਦਾਂ ਦਾ ਅਕਾਊਂਟ ਜਿਹੜਾ ਨਾ ਉਹ ਯੂਜ਼ ਕਰੇ ਔਰ ਇੱਦਾਂ ਉਹ ਫਾਹਿਸ਼ ਕਿਸਮ ਦੀਆਂ ਗਾਲੀਆਂ ਗੰਦੀਆਂ ਗਲੀਜ਼ ਕੱਢੀਆਂ ਹੋਈਆਂ। ਲੇਕਿਨ ਖੈਰ ਉਹ ਜਿੱਦਾਂ ਦਾ ਉਹਨਾਂ ਦਾ ਹਿਸਾਬ ਕਿਤਾਬ ਹੋ ਸਕਦਾ। ਉਹ ਫਿਰ ਜਨਾਬ ਕਨਫਰਮ ਕਿਹਨੇ ਕੀਤਾ? ਕਨਫਰਮ ਕੀਤਾ ਆ ਜਿਹੜਾ ਮੁੰਨਾ ਜੱਦੀ ਦਾ। ਮੁੰਨਾ ਜੱਦੀ ਦੇ ਨੇ ਰਿਪੋਰਟ ਕੀਤਾ ਤੇ ਮੁੰਨੇ ਜੱਦੀ ਦੇ ਨੇ ਕਿਹਾ ਕਿ ਬਈ ਹਾਂ ਇਹ ਜਿਹੜਾ ਨਾ ਉਹ ਉਹਨਾਂ ਦਾ ਹੀ ਆ, ISI ਵਾਲਿਆਂ ਦਾ ਅਕਾਊਂਟ ਆ। ਹਾਂ, ਤੇ ਉਹ ਫੈਸਲ ਨਸੀਰ ਨੇ ਉਸ ਅਕਾਊਂਟ ਤੋਂ ਆ ਕੇ ਕਿਹਾ ਇਹਨੂੰ, ਤੇ ਉਹਦੇ ਬਾਅਦ ਜਨਾਬ ਉਹਨੇ ਕੀਤਾ ਕਨਫਰਮ ਕਿ ਜਨਾਬ ਉਹਨਾਂ ਦਾ ਅਕਾਊਂਟ ਹੈ। ਉਹਦੇ ਬਾਅਦ ਹਜ਼ਰਤ ਸਰਾਈ ਸ਼ੁਰੂ ਹੋ ਗਈ ਕਿ ਬਈ ਆਹ ਦੇਖੋ ਆ ਕੀ ਬਗੈਰਤੀ ਬੇਸ਼ਰਮੀ ਹੋ ਗਈ ਹੈ ਕਿ ਇੱਕ ਮੇਰਾ ਮਤਲਬ ਹੈ ਕਿ DGC ਆ, ਹਾਂਜੀ ਫੈਸਲ ਨਸੀਰ, ਉਹ ਹੁਣ ਇੱਕ ਫੇਕ ਅਕਾਊਂਟ ਯੂਜ਼ ਕਰ ਰਿਹਾ, ਫੇਕ ਨਾਮ ਦਾ ਅਕਾਊਂਟ ਯੂਜ਼ ਕਰਕੇ ਆਪ ਜਿਹੜਾ ਨਾ ਉਹ ਉੱਥੇ ਹਿਸਾਬ ਕਿਤਾਬ ਲਾ ਰਿਹਾ ਵੀ ਆਪਣੇ ਨਾਂ ਤੋਂ ਬਣਾ ਲਓ ਅਕਾਊਂਟ। ਆ ਕੀ ਇਹਨਾਂ ਨੂੰ ਫੇਕ ਅਕਾਊਂਟਾਂ ਦੀ ਬਿਮਾਰੀ ਪਈ। ਲੇਕਿਨ ਹੁਣ ਕੀ ਹੋਇਆ ਜਨਾਬ ਕਿ ਇੱਕਦਮ ਉਹ ਜਿਹੜਾ ਅਕਾਊਂਟ ਸੀਗਾ ਉਹ ਇੱਕਦਮ ਪਕੌੜੇ ਲੱਗ ਗਿਆ। ਮੇਰਾ ਮਤਲਬ ਹੈ ਕਿ ਉਹ ਆਪਣਾ ਫਾਰਗ ਹੋ ਗਿਆ, ਉਹ ਡਿਲੀਟ ਕਰਤਾ ਗਿਆ ਅਕਾਊਂਟ। ਤੇ ਉਹ ਲਾਜ਼ਮੀ ਗੱਲ ਹੈ, ਉਹ ਜਿੰਨਾ ਜਿਹੜਾ ਸਿਸਟਮ ਹੋਇਆ ਵਾ ਹਿਸਾਬ ਕਿਤਾਬ ਜਿਹੜਾ ਫੈਲਿਆ ਵਾ ਥੂ ਥੂ ਹੋ ਰਹੀ ਆ। ਹੁਣ ਕਿਹਾ ਕਿ ਯਾਰ ਇਹ ਕੀ ਮਤਲਬ ਹੈ ਕਿ ਬਗੈਰਤੀ ਬੇਸ਼ਰਮੀ ਆ, ਇਹ ਡਿਲੀਟ ਕਰੋ। ਉਹ ਲਾਜ਼ਮੀ ਗੱਲ ਹੈ ਕਿ ਉਹਨੂੰ ਕੋਈ ਟੀਮ ਹੈਂਡਲ ਕਰ ਰਹੀ ਹੋਣੀ, ਕੋਈ ਨਾ ਕੋਈ ਇਹਨਾਂ ਦੀ ਆਪਣਾ ਫੌਜੀਆਂ ਦੀ ਕਹਿ ਲਓ, ਕੰਪਨੀ ਦੀ ਕਹਿ ਲਓ ਕਿ ਟੀਮ ਕੋਈ ਇਹਨਾਂ ਨੂੰ ਹੈਂਡਲ ਕਰ ਰਹੀ ਬੈਠੀ। ਤੇ ਉਹ ਮੈਂ ਹਾਲ ਕੁਝ ਸੁਣਿਆ ਕਿ ਹੁਣ ਖਬਰਾਂ ਆ ਰਹੀਆਂ ਕਿ ਵੀ ਇਹਨੂੰ ਮੁੰਨੇ ਜੱਦੀ ਦੇ ਨੂੰ ਕੋਈ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਨੇ ਉਹਨਾਂ ਦੇ ਦੁਆਰਾ ਕਿ ਬਈ ਆਹ ਬਗੈਰਤ ਦਾ ਬੱਚਾ ਸਾਡਾ ਜਿਹੜਾ ਪੱਪੀ ਸਾਨੂੰ ਹੀ ਪੈ ਗਿਆ, ਸਾਨੂੰ ਹੀ ਭੌਂਕਣ ਡਿਆ ਕਿ ਸਾਡੇ ਬੰਦੇ ਨੂੰ ਉੱਥੇ ਕਹਿਣ ਡਿਆ, ਕਨਫਰਮ ਕਰਨ ਡਿਆ ਕਿ ਬਈ ਉਹ ਮੁੰਨੇ ਜੱਦੀ ਦਾ ਕੀ ਕਸੂਰ ਹੈ। ਉਹ ਅਕਾਊਂਟ ਆਪ ਕਹਿ ਰਿਹਾ ਕਿ ਵੀ ਮੈਂ ਹੀ ਹਾਂ, ਮੇਰਾ ਮਤਲਬ ਉਹ ਆਪਣੇ ਆਪ ਨੂੰ ਇਹੀ ਜ਼ਾਹਰ ਕਰ ਰਿਹਾ। ਉੱਥੇ ਕਈ ਉਹਨਾਂ ਨੇ ਟਵੀਟ 'ਚ ਲਿਖਿਆ ਵੀ ਹੈ ਕਿ ਵੀ ਮੈਂ ਫੈਸਲ ਹਾਂ, ਮਤਲਬ ਫੈਸਲ ਨਸੀਰ ਟਟਿਆਰੀ। ਤੇ ਉਹ ਜਨਾਬ ਉਹ ਹੁਣ ਜਿਹੜਾ ਨਾ ਉਹ ਅਕਾਊਂਟ ਹੋ ਗਿਆ ਡਿਲੀਟ ਇੱਕਦਮ। ਤੇ ਹੁਣ ਸੁਣਿਆ ਜਾ ਰਿਹਾ ਕਿ ਮੁੰਨੇ ਦੀ ਖੈਰ ਨਹੀਂ, ਕਿ ਮੁੰਨੇ ਨੇ ਜਿਹੜਾ ਨਾ ਉਹ ਨਾਮ ਲੈ ਦਿੱਤਾ, ਹਾਲਾਂਕਿ ਮੁੰਨਾ ਉਹਨਾਂ ਦਾ ਆਪਣਾ ਹੀ ਬੰਦਾ। ਤੇ ਇਹ ਹੁਣ ਜਿਹੜਾ ਨਾ ਤਰ੍ਹਾਂ ਤਰ੍ਹਾਂ ਦੇ ਤਬਸਰੇ ਹੋ ਰਿਹਾ। ਲੇਕਿਨ ਇਹ ਇੱਕ ਚੀਜ਼ ਜਿਹੜਾ ਨਾ ਇਸ਼ਾਰਾ ਕਰ ਰਹੀ ਹੈ ਕਿ ਵੀ ਅੰਦਰ ਵੀ ਇੱਕ ਤੂਫਾਨ ਮਚਿਆ ਹੋਇਆ, ਅੰਦਰ ਵੀ ਕੋਈ ਹਿਸਾਬ ਕਿਤਾਬ ਚੱਲ ਰਿਹਾ। ਹਾਂ, ਕੋਈ ਆਪਣਾ ਅੱਗੇ ਤੈਨੂੰ ਪਤਾ ਕਿ ਅੱਗੇ ਆਪਣਾ ਉਹਦੇ ਸਾਰੇ ਵੰਡੇ ਜਾਣੇ ਨੇ ਬੜੇ ਬੜੇ, ਤੇ ਉਹਦੇ ਚੱਕਰ 'ਚ ਦੌੜ ਭੱਜ ਹੋ ਰਹੀ ਹੈ ਕਿ ਕਿਹੜਾ ਕਿਹਨੂੰ ਗਰਾ ਕੇ ਤੇ ਕਿਹੜਾ ਅੱਗੇ ਆਏਗਾ, ਇੱਦਾਂ ਦਾ ਕੋਈ ਸਿਸਟਮ ਹੋ ਰਿਹਾ। ਤੇ ਖੈਰ ਐਨੀਵੇ ਆਹ ਜਿਹੜੀ ਬਗੈਰਤੀ ਬੇਸ਼ਰਮੀ ਜਿਹੜੀ ਆ ਉਹ ਮੈਂ ਕਿ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਹੋ ਰਹੀ ਹੈ। ਹੋਰ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਰੋਜ਼ ਹੀ ਹੁੰਦੀ ਹੈ, ਹਾਂ ਰੋਜ਼ ਹੀ ਹੁੰਦੀ ਹੈ ਇੱਦਾਂ ਦੀ ਬਗੈਰਤੀ। ਲੇਕਿਨ ਆ ਕਿ ਹੁਣ ਮੁੰਨਾ ਜੱਦੀ ਦਾ ਜਿਹੜਾ ਨਾ ਉਹ ਮੈਨੂੰ ਲੱਗਦਾ ਹੈ ਉਹ ਜਿਹੜਾ ਨਾ ਆਪਣੇ ਆਪ ਤੇ ਨਹੀਂ ਬੋਲਦਾ, ਇਹ ਵੀ ਕਿਸੇ ਨੇ ਬੁਲਵਾਇਆ ਹੋਣਾ ਉਹਨੂੰ ਕਿ ਮੁੰਨੇ ਜੱਦੀ ਦੇ ਆ ਜਾ ਕੇ ਆਹ ਗੱਲ ਕਹਿ। ਹੁਣ ਉਹ ਗਰੁੱਪ ਜਿਹੜਾ ਨਾ ਉਹ ਡਰਟੀ ਹੈਰੀ ਦੇ ਮੁਖਾਲਿਫ ਗਰੁੱਪ ਹੋਣਾ ਕੋਈ, ਹੁਣ ਡਰਟੀ ਹੈਰੀ ਬਾਹਰ ਆ, ਉਹ ਹੁਣ ਆਏਗਾ, ਉਹ ਹੁਣ ਐਕਸ਼ਨ ਲਏਗਾ। ਤੇ ਮੈਂ ਤਾਂ ਕਹਿੰਦਾ ਕਿ ਐਕਸ਼ਨ ਲੈਣਾ ਚਾਹੀਦਾ ਹਾਂ ਡਰਟੀ ਹੈਰੀ ਨੂੰ। मैं तो कहांगा डर्टी हैरी कदम बढ़ाओ, मैं तुम्हारे साथ हूँ। क्यों साथ हूँ? मैं उन्होंने कहना कि जनाब सब तो पहले तो सार आलम को कर नंगा, नंगा करके इन्हू टंग, क्योंकि नंगा ही करता ना, होर की नंगा करके इट्टां उट्टां लटकांदा। उन्हें शुरू की थी जो बगैरती बेशर्मी उन्हें शुरू की थी पाकिस्तान, शायद ही कोई होर हो सच्ची गल। तो मैं तो कहांगा कि भाई बगैरती बेशर्मी इन्हों ना कर आके, हाँ एक तो उन्होंने सार आलम कर, हाँ उन्हें जो हिसाब किताब लेना वो कर, ऑप्शन आ ना करे तो ठीक है, मतलब कर दे तो फिर ज्यादा ठीक है। ते दूजा जरा ना आ मुन्ने जद्दी दे नूं तन के रख दे, जद्दी दे नूं इन्हों ने छड्डी आ तेरे खिलाफ आ देख कितना बकवास की इन्हें आके कन्फर्म कर दिता। हालांकि कन्फर्म ने आप किया, लेकिन मुन्ने तो सानू वैसे ही गुस्सा कि मुन्ना बगैरत बेशरम आदमी कंपनी का अपना टट्टू आ, यह भी किसी की पनाह च बैठा। तो इस करके मैं तो कहांगा कि जरा ना वो दो दो हाथ इधर करो ते मुन्ने का हिसाब लो। हाँ बस बाकी काम बाद च देखांगे, पहले मुन्ने का हिसाब लो। हाँ बाबा जी कहते कि मुन्ने का हिसाब लवांदे लवांदे हाँ वो साढ़े ही हिसाब ला दे। मैं बाबा जी असी यदि पहुँच तो दूर हाँ, सानू नंगा नहीं कर सकता। हाँ बाकी होर जो करना कर ले, नंगा नहीं कर सकता। बाबा जी कहते आ तो गल ठीक है, हो सकता आप ही नंगा हो के आ जाए नंगा करने वाला। तो वो इदा का कोई सिस्टम चल रहा है।